व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि यूपी के मुख मंत्री योगी ने कहा है कि सैकुलरिज्म एक भारत लई वड्डा खतरा है। भारत का भविख हिंदू रवायतां अनुसार विचरण नाल ही जुड़िया होया है। जिहड़े सैकुलरिज्म की गल करते हैं वो देश नाल धोखा करते हैं। सो इस बारे आपां विचार चर्चा करन जा रहे हैं। सो असीं चाहांगे कि तुसां नाल इसी तरह बने रहना। देखण सुणन लई तुहाडा सब दा बहुत बहुत शुक्रिया जी। डॉक्टर साहब की कहना चाहोगे इस मुद्दे बारे? देखो, ਭਾਰਤ ਦਾ ਆਲਰੇਡੀ ਪੂਰੀ ਤਰ੍ਹਾਂ ਹਿੰਦੂਕਰਨ ਹੋ ਚੁੱਕਾ ਹੈ ਜੀ। ਅਸੀਂ ਪਹਿਲੇ ਪੀਰੀਅਡ 'ਚ ਦੇਖਿਆ ਜਦੋਂ ਪੰਜਾਬ ਦੇ ਵਿੱਚ ਇਹ ਕੇਜਰੀਵਾਲ ਦੀ ਪਾਰਟੀ ਦੀ ਐਂਟਰੀ ਦਵਾਈ ਗਈ ਔਰ ਕੇਜਰੀਵਾਲ ਦਾ ਜਿਹੜਾ ਪਹਿਲਾ ਇਮੇਜ ਸੀ ਉਹ ਇਵੇਂ ਕਿ ਜਿਵੇਂ ਉਹ ਹਿੰਦੂਤਵਾ ਦੇ ਖਿਲਾਫ, RSS ਦੇ ਖਿਲਾਫ, ਟਰੂਲੀ ਸੈਕੂਲਰਿਜ਼ਮ 'ਚ ਯਕੀਨ ਕਰਦਾ ਹੈ, ਉਹ ਜਿਹੜੀਆਂ ਡਾਈਸੈਂਟਿੰਗ ਆਵਾਜ਼ਾਂ ਨੇ ਉਹਨਾਂ ਦਾ ਸਪੋਰਟਰ ਹੈ। ਪਰ ਤੁਸੀਂ ਪਿਛਲੀਆਂ ਚੋਣਾਂ ਤੱਕ ਪਹੁੰਚਦਿਆਂ ਦੇਖੋਗੇ ਦਿੱਲੀ ਦੇ ਵਿੱਚ ਕਿਵੇਂ ਸ਼ਾਹੀਨ ਬਾਗ 'ਚ ਕਿੰਨੇ ਵੱਡੇ ਪ੍ਰੋਟੈਸਟ ਚੱਲ ਰਹੇ ਸੀ। ਉੱਥੇ ਤਾਂ ਕੀ ਉਹਨੇ ਆ ਕੇ ਆਪਣੀ ਹਾਜ਼ਰੀ ਲਵਾਉਣੀ ਸੀ, ਨੇ ਤਾਂ ਉਹ ਜਣੇ ਖਣੇ ਕਿਸੇ ਪ੍ਰੋਟੈਸਟ ਵੀ ਜਾ ਕੇ ਚੌਕਣੀ ਮਾਰ ਕੇ ਜੰਤਰ ਮੰਤਰ ਰੋਡ 'ਤੇ ਬੈਠਾ ਹੁੰਦਾ ਸੀ। ਲੇਕਿਨ ਉਸ ਪੀਰੀਅਡ ਦੇ ਵਿੱਚ ਉਹਨੇ ਇਹ ਯਕੀਨੀ ਬਣਾਇਆ ਆਪਣੇ ਮੀਡੀਆ ਰਾਹੀਂ ਵੀ ਔਰ ਆਪਣੇ ਜਿਹੜੀਆਂ ਪ੍ਰੈਸ ਬਰੀਫਿੰਗ ਸੀ ਕਿ ਉਹ ਪੱਕਾ ਹਿੰਦੂ ਹੈ, ਉਹ ਯੱਗ ਕਰਦਾ ਹੈ। ਔਰ ਉਹਨੇ ਖਾਸ ਤੌਰ 'ਤੇ ਇੱਕ TV ਚੈਨਲ ਦੇ ਉੱਤੇ ਬੈਠ ਕੇ ਜਦੋਂ ਇਹੀ ਸਵਾਲ ਪੁੱਛਵਾਇਆ ਕਿ ਜੀ ਕੀ ਤੁਹਾਡੇ ਹਿੰਦੂਤਵਾ ਔਰ ਇਹ ਉਹ ਕਹਿੰਦੇ ਬਿਲਕੁਲ। ਉਹ ਕਹਿੰਦੇ ਤੁਹਾਨੂੰ ਹਨੂੰਮਾਨ ਚਾਲੀਸਾ ਆਉਂਦਾ ਹੈ, ਅਤੇ ਉਹਨੇ ਪੂਰਾ ਹਨੂੰਮਾਨ ਚਾਲੀਸਾ TV ਦੇ ਉੱਤੇ ਸੁਣਾਇਆ। ਔਰ ਬਾਅਦ 'ਚ ਚੋਣਾਂ ਤੋਂ ਪਹਿਲਾਂ ਉਹਨੇ ਇਹ ਆਪਣੀ ਪਾਰਟੀ ਦੇ ਸਾਰਿਆਂ ਨੂੰ ਵੀ ਕਿਹਾ ਕਿ ਭਾਈ ਸਭ ਹਨੂੰਮਾਨ ਮੰਦਰ 'ਚ ਜਾਓ। ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਖੁਦ ਵੀ ਹਨੂੰਮਾਨ ਮੰਦਰ 'ਚ ਗਿਆ। ਸੋ ਜ਼ਾਹਿਰ ਹੈ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਸੀ ਕਿ ਹਿੰਦੂਕਰਨ ਹੋ ਚੁੱਕਾ ਹੈ। ਉਸ ਤੋਂ ਪਹਿਲਾਂ ਗੁਜਰਾਤ ਦੀਆਂ ਚੋਣਾਂ ਵੇਲੇ ਅਸੀਂ ਇਸ ਦਾ ਦੇਖਿਆ ਹਾਲ ਰਾਹੁਲ ਗਾਂਧੀ ਦਾ, ਕਿਵੇਂ ਉਹਦੇ ਸਪੋਕਸਪਰਸਨ ਨੇ ਯਕੀਨੀ ਬਣਾਇਆ ਕਿ ਜੀ ਉਸ ਦੀ ਫੋਟੋ ਉਹਨੇ ਜਨੇਊ ਪਾਇਆ, ਉਹ ਸ਼ਿਵ ਭਗਤ ਹੈ। ਔਰ ਉਹ ਗੁਜਰਾਤ ਦੇ ਸਾਰੇ ਦੌਰੇ ਵੇਲੇ ਸਾਰੇ ਹਿੰਦੂ ਮੰਦਰਾਂ ਦੇ ਵਿੱਚ ਗਿਆ, ਵੱਡੇ ਵੱਡੇ ਸ਼ਿਵ ਜੀ ਦੇ, ਕਿਸੇ ਮਸੀਤ, ਚਰਚ, ਗੁਰਦੁਆਰੇ 'ਚ ਨਹੀਂ ਗਿਆ, ਇਹ ਦੱਸਣ ਲਈ ਕਿ ਭਾਈ ਉਹ ਪੱਕਾ ਹਿੰਦੂ ਹੈ। ਹੁਣ ਮਮਤਾ ਬੈਨਰਜੀ ਜਿਹਨੂੰ ਅਸੀਂ ਹਾਈਲੀ ਐਡਮਾਇਰ ਕਰਦੇ ਹਾਂ ਔਰ ਅਸੀਂ ਇਹ ਕਿਹਾ ਕਿ ਭਾਈ ਕਿਵੇਂ ਸਾਦਾ ਕਾਟਨ ਦੀ ਸਾੜੀ ਔਰ ਹਵਾਈ ਚੱਪਲ 'ਚ ਉਹਨੇ ਸਾਰੀ BJP ਨੂੰ ਜਿਹੜਾ ਹੈ ਉਹ ਹੈਡ ਔਨ ਲਿਆ ਹੋਇਆ। ਲੇਕਿਨ ਤੁਸੀਂ ਕਲਚਰ ਦੇਖੋ ਕਿਵੇਂ ਹਿੰਦੂਤਵਾ ਦਾ ਇਹ ਕਲਚਰ ਕਿਸ ਹੱਦ ਤੱਕ ਪਹੁੰਚ ਚੁੱਕਾ ਹੈ। ਕਿਉਂਕਿ ਬੰਗਾਲ ਇੱਕ ਐਸੀ ਸਟੇਟ ਹੈ ਜਿੱਥੇ ਵੈਸਟ ਬੰਗਾਲ ਜਿਹਦੀਆਂ ਕਾਫੀ ਸ਼ਾਇਦ 45 ਤੋਂ ਜ਼ਿਆਦਾ ਪਾਰਲੀਮੈਂਟ ਸੀਟਾਂ ਨੇ, ਬਹੁਤ ਵੱਡੀ ਸਟੇਟ ਹੈ। 30% ਆਬਾਦੀ ਵੈਸਟ ਬੰਗਾਲ ਦੇ ਵਿੱਚ ਮੁਸਲਮਾਨਾਂ ਦੀ ਹੈ। ਅੱਛਾ। ਔਰ ਹੁਣ BJP ਨੂੰ ਇਹ ਲੱਗਦਾ ਹੈ ਕਿ ਵੀ ਤੁਸੀਂ ਕੰਮਾਂ ਦੇ ਆਧਾਰ 'ਤੇ ਮਮਤਾ ਬੈਨਰਜੀ ਲੋਕਾਂ ਦੇ ਲਈ ਇੱਕ ਆਮ ਲੋਕਾਂ ਵਾਂਗ ਵਿਚਰਦੀ ਹੈ ਔਰ ਬੜੀ ਛੀ BJP ਛੀ ਨਾਰੇ ਵੀ ਲਵਾ, ਇੰਨੀ ਐਨਰਜੀ ਹੈ ਉਹਦੇ 'ਚ। ਉਤਰਦੇ ਆ ਹੈਲੀਕਾਪਟਰ ਤੋਂ ਸਟੇਜ 'ਤੇ ਚੜ੍ਹ ਜਾਣਾ। ਦੂਜਾ ਉਹਨੂੰ ਲੱਗਿਆ ਕਿ ਵੀ ਪਬਲਿਕ ਡੋਮੇਨ 'ਚ ਉਹਦੇ ਕੰਮਾਂ ਕਰਕੇ ਹਾਲਾਂ ਛਾਪੇਮਾਰੀ ਕਰ ਰਹੇ ਨੇ, ਉਹਦੇ DGP ਨੂੰ ਟਰਾਂਸਫਰ ਕਰਵਾਇਆ ਇਲੈਕਸ਼ਨ ਕਮਿਸ਼ਨ ਤੋਂ। ਪਰ ਜਿਹੜਾ BJP ਨੇ ਦੇਖਿਆ ਵੀ ਜੇ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਤਾਂ ਹਿੰਦੂ ਮੁਸਲਿਮ ਡਿਵਾਈਡ 'ਚ ਹੋ ਸਕਦਾ ਹੈ। ਔਰ ਉਹਨੇ ਕਿਹਾ ਐਪੀਜ਼ਮੈਂਟ ਕਿ ਜੀ ਇਹਦੀ ਸਰਕਾਰ ਜਿਹੜੀ ਹੈ ਉਹ ਮੁਸਲਮਾਨਾਂ ਨੂੰ ਅਪੀਜ਼ ਕਰਨ 'ਤੇ ਲੱਗੀ ਹੋਈ ਹੈ। ਔਰ ਉਸ ਹਾਲਾਂ ਇਹ ਨਹੀਂ ਹੈ ਵੀ ਹੁਣੇ ਹੀ ਨਵਾਂ ਲਾਇਆ ਚਾਰਜ। ਹੁਣ ਮਮਤਾ ਬੈਨਰਜੀ ਦੇਖੋ, ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜਿਹੜਾ ਈਵਨ ਅਜੇ ਵੀ ਜਿੱਥੇ ਪਿਛੜਿਆਪਨ ਵੀ ਹੈ, ਦੂਜਾ ਵੀ ਹੈ, ਵੈਸਟ ਬੰਗਾਲ ਦੇ ਵਿੱਚ ਮੁਸਲਮਾਨ ਬਹੁਤ ਗਰੀਬ ਨੇ, ਲੇਕਿਨ ਉਹਨਾਂ ਦੇ ਲਈ ਜੇ ਬੇਸਿਕ ਐਜੂਕੇਸ਼ਨ ਹੈ, ਇਕੱਲੀ ਦੀਨੀ ਐਜੂਕੇਸ਼ਨ ਹੀ ਮਦਰਸਾ ਸਿਸਟਮ ਹੈ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਮੌਲਵੀਆਂ ਨੂੰ ਪੈਨਸ਼ਨ ਲਾ ਦਿੱਤੀ, ਕੋਈ ਉਹ ਮੌਲਵੀਆਂ ਨੇ ਕੋਈ ਪੂਜਾ ਤਾਂ ਨਹੀਂ ਕਰਨੀ ਹੁੰਦੀ ਉਹਨਾਂ ਨੂੰ, ਕਿਉਂਕਿ ਸਕੂਲਿੰਗ ਸਿਸਟਮ ਹੈ। ਅਤੇ ਜੇ ਤੁਸੀਂ ਐਜੂਕੇਸ਼ਨ ਨੂੰ ਅੱਪ ਚੁੱਕਣਾ ਅਤੇ ਉਹ ਮਦਰਸਾ ਸਿਸਟਮ ਹੈ। ਔਰ ਉਹਨੂੰ ਉਹਨਾਂ ਨੇ ਅਪੀਜ਼ਮੈਂਟ ਬਣਾ ਦਿੱਤਾ। ਪਰ ਜਦੋਂ ਦੁਬਾਰਾ ਮਮਤਾ ਬੈਨਰਜੀ ਪਿਛਲੀਆਂ ਚੋਣਾਂ ਤੋਂ ਪਹਿਲਾਂ ਉਹਨੇ ਹਿੰਦੂ ਪੰਡਤਾਂ ਦੇ ਨਾਂ ਵੀ ਲਾ ਦਿੱਤਾ ਕਿ ਜੀ ਉਹਨਾਂ ਨੂੰ ਵੀ ਇੰਨਾ ਕੁ ਦਿਓ। ਦੁਰਗਾ ਪੂਜਾ ਦੇ ਨਾਂ ਥੱਲੇ ਜਿਹੜੇ ਪੰਡਾਲ ਲਾਏ ਜਾਂਦੇ ਨੇ ਉਹ ਪਤਾ ਨਹੀਂ ਉਹਨਾਂ ਦੀ ਸਮਿਤੀਆਂ ਨੂੰ ਕਿੰਨੇ 100 ਕਰੋੜ ਦਿੱਤੇ, ਇਹ ਸਾਬਤ ਕਰਨ ਦੇ ਲਈ ਕਿ ਮੈਂ ਪੱਕੀ ਹਿੰਦੂ ਹਾਂ। ਔਰ ਹੁਣ ਕਿਉਂਕਿ ਚੋਣਾਂ ਹੋਣ ਜਾ ਰਹੀਆਂ, ਜਿੰਨੀ ਨੈਗੇਟਿਵਿਟੀ ਹੈ, ਮੈਂ ਉਹਦੀ ਜਿਹੜੀ ਹੈ ਨੰਦੀਗ੍ਰਾਮ ਜਿਹੜਾ ਇੱਕ ਬੜੀ ਕੀ ਥਾਂ ਹੈ ਜਿੱਥੋਂ ਜਿਹਨੇ ਡਾਈਸੈਂਟ ਕੀਤਾ ਹੈ ਉਹ ਲੜ ਰਿਹਾ ਹੁਣ BJP ਦੀ ਟਿਕਟ 'ਤੇ। ਉੱਥੇ ਜਾ ਕੇ ਨੰਦੀਗ੍ਰਾਮ 'ਚ ਇਹਨੇ ਵੀ ਆਪਣਾ ਮਮਤਾ ਬੈਨਰਜੀ ਨੇ ਫਾਈਲ ਕੀਤੇ ਨੇ ਪੇਪਰ, ਉੱਥੋਂ ਹੀ ਲੜ ਰਹੀ ਹੈ। ਅੱਛਾ। ਹੁਣ ਜੇ ਉਹਨੇ 15 ਮਿੰਟ ਐਡਰੈਸ ਕੀਤਾ ਉਸ ਤੋਂ
ਹਾਲਾਂ ਥੱਲੇ ਥੋੜ੍ਹੇ ਬਹੁਤ ਸਬਟਾਈਟਲ ਤੁਸੀਂ ਅੰਦਾਜ਼ਾ ਲਾ ਸਕਦੇ, ਬੰਗਲਾ 'ਚ ਹੀ ਬੋਲਦੇ ਆ, ਉਹ ਬੋਲਦੀ ਅੰਗਰੇਜ਼ੀ ਹਿੰਦੀ ਸਾਰਿਆਂ 'ਚ, ਵਕੀਲ ਹੈ ਵੈਸੇ, ਲੇਕਿਨ ਉੱਥੇ ਬੰਗਲਾ 'ਚ ਉਸ 15 ਮਿੰਟ 'ਚੋਂ 12 ਮਿੰਟ ਮਮਤਾ ਬੈਨਰਜੀ ਨੇ ਜਿਹੜਾ ਉਹ ਦੁਰਗਾ, ਚੰਡੀ, ਇਹ ਸਾਰੀਆਂ ਦੇਵੀਆਂ ਨੂੰ ਜਿਹੜੇ ਪਲੀਜ਼ ਕਰਨ ਲਈ ਜਿਹੜੇ ਮੰਤਰ ਸੰਸਕ੍ਰਿਤ 'ਚ ਪੜ੍ਹੇ ਜਾਂਦੇ ਨੇ, ਉਹਨੇ ਧਾਰਾਬੱਧ ਤਰੀਕੇ ਨਾਲ ਸੁਣਾਇਆ। ਉਹਨੇ ਕਿਹਾ कि मैं बनर्जी बंगाली ब्राह्मण एक हिंदू लड़की हूँ, और उन्हें कहा भी मैं घर से चंडी का पाठ करके ही घर से निकलती हूँ। और उन्हें फिर जिस फ्लो च सुनाया, वो मेरा ख्याल है बीजेपी के 90% ਜਿਹੜੇ ਨੇ ਉਹਨਾਂ ਨੂੰ ਨਹੀਂ ਆਉਂਦਾ ਹੋਣਾ ਉਹ। ਲੇਕਿਨ ਗੱਲ ਇਹ ਨਹੀਂ ਹੈ ਕਿ ਵੀ ਉਹਨੂੰ ਕੀ ਆਉਂਦਾ ਤੇ ਕੀ ਨਹੀਂ ਆਉਂਦਾ। ਗੱਲ ਇਹ ਹੈ ਕਿ ਇਸ ਵੇਲੇ ਇਸ ਹੱਦ ਤੱਕ ਹਿੰਦੂਤਵਾ ਦੀ ਗੱਲ ਚਲੀ ਗਈ ਹੈ ਕਿ ਦੂਸਰਿਆਂ ਨੂੰ ਵੀ ਉਹਨਾਂ ਦੇ ਪਿੜ 'ਚ ਆ ਕੇ ਸਾਬਤ ਕਰਨਾ ਪੈਂਦਾ, ਉਹ ਰਾਜੀਵ ਗਾਂਧੀ ਹੋਏ, ਕੇਜਰੀਵਾਲ ਹੋਏ ਜਾਂ ਮਮਤਾ ਬੈਨਰਜੀ ਹੋਏ, ਕਿ ਅਸੀਂ ਪੱਕੇ ਹਿੰਦੂ। ਔਰ ਜਦੋਂ ਇਹ ਕਲਚਰ ਬਣ ਗਿਆ ਤੇ ਫਿਰ ਜੇ ਤੁਸੀਂ ਇਸ ਹਵਾਲੇ ਨਾਲ ਦੇਖੋ ਕਿ ਯੂਪੀ ਦੇ ਚੀਫ ਮਿਨਿਸਟਰ ਆਦਿੱਤਿਆਨਾਥ ਯੋਗੀ, ਜਿਹਨੂੰ ਮੈਂ ਕੰਨ ਪਾਟਾ ਗੁੰਡਾ ਯੋਗੀ ਕਹਿੰਦਾ, ਉਹਨੇ ਇਹ ਕਿਹਾ ਸੈਕੂਲਰਿਜ਼ਮ ਬਿਗੇਸਟ ਥ੍ਰੈਟ ਟੂ ਇੰਡੀਆਜ਼ ਟ੍ਰੈਡੀਸ਼ਨ ਔਨ ਗਲੋਬਲ ਸਟੇਜ। ਹੁਣ ਆਦਿੱਤਿਆਨਾਥ ਯੋਗੀ ਬੰਗਾਲ 'ਚ ਵੀ ਪਹੁੰਚਿਆ ਹੋਇਆ ਪ੍ਰਚਾਰ ਦੇ ਲਈ, ਔਰ ਉੱਥੇ ਇਹ ਗੱਲ, ਹੁਣ ਜਿਸ ਮੁਲਕ ਦਾ ਕਾਨਸਟੀਟਿਊਸ਼ਨ ਸੈਕੂਲਰਿਜ਼ਮ 'ਤੇ ਬੇਸਡ ਹੋਏ, ਬੇਸ਼ੱਕ 80% ਹਿੰਦੂ ਕਹੇ ਜਾਂਦੇ ਨੇ, ਪਰ ਹਿੰਦੂਆਂ ਦਾ ਇੱਕ ਵੱਡਾ ਤਬਕਾ ਜਿਹੜੇ ਦਲਿਤ ਨੇ, ਜਿਹੜੇ ਟਰਾਈਬਲ ਨੇ, ਜਿਹੜੇ ਆਪਣੇ ਆਪ ਨੂੰ ਹਿੰਦੂ ਨਹੀਂ ਕਹਾਉਣਾ ਚਾਹੁੰਦੇ, ਤੁਸੀਂ ਜ਼ਬਰਦਸਤੀ ਉਹਨਾਂ ਨੂੰ ਨੱਥੀ ਕੀਤਾ ਹੋਇਆ। ਇਸੇ ਤਰ੍ਹਾਂ ਕਰਨਾਟਕਾ ਦਾ ਜਿਹੜਾ ਇੱਕ ਸੈਕਟ ਜਿਨ੍ਹਾਂ ਦੇ ਗੌਰੀ ਲੰਕੇਸ਼ ਔਰ ਜਿਨ੍ਹਾਂ ਦਾ ਉਹਦੇ ਨਾਲ ਸੰਬੰਧ ਸੀ, ਉਹਨਾਂ ਨੂੰ ਉਹ ਆਪਣੇ ਆਪ ਨੂੰ ਹਿੰਦੂ ਨਹੀਂ ਕਹਿਣਾ ਚਾਹੁੰਦੇ, ਬਦੋ ਬਦੀ ਉਹਨਾਂ ਨੂੰ ਹਿੰਦੂ ਬਣਾਇਆ ਜਾ ਰਿਹਾ। ਹੁਣ ਇਹ ਜਿਹੜਾ ਇਹ ਕਹਿ ਰਿਹਾ ਕਿ ਸੈਕੂਲਰਿਜ਼ਮ ਇਜ਼ ਦਾ ਬਿਗੇਸਟ ਥ੍ਰੈਟ ਟੂ ਇੰਡੀਆਜ਼ ਟ੍ਰੈਡੀਸ਼ਨ getting recognition on the global stage, and warned that those misguiding people for their own profit and betraying the country will not be spared। ਉਹਨੇ ਕਿਹਾ ਜੀ ਜਿਹੜੇ ਕਹਿੰਦੇ ਨੇ ਕਿ ਵੀ ਇਹ ਹਿੰਦੂਤਵਾ ਨਹੀਂ ਹੈ, ਇਹ ਸਾਡੀ ਟ੍ਰੈਡੀਸ਼ਨ ਹੈ, ਸੈਕੂਲਰਿਜ਼ਮ ਕਹਿੰਦੇ ਨੇ, ਉਹਨਾਂ ਨੂੰ ਅਸੀਂ ਛੱਡਾਂਗੇ ਨਹੀਂ, ਉਹਨਾਂ ਨੂੰ ਅਸੀਂ ਜਿਹੜਾ will not be spared। He also urged people not to lose the harmonious spirit of nation by being involved in petty communal disputes। ਦੇਖੋ ਇਹ ਹੈ ਜਿਹਨੂੰ ਅਗਦ ਪੜਿਆ ਸ਼ੈਤਾਨ ਵੇ ਲਾ ਲਓ, ਕਹਿੰਦੇ ਨਹੀਂ ਇਹ ਜਿਹੜੇ ਕਮਿਊਨਲ ਨੇ ਨਾ, ਇਹਨਾਂ 'ਚ ਨਾ ਉਲਝਿਆ ਕਰੋ। ਸਭ ਤੋਂ ਵੱਡਾ ਗੁੰਡਾ, ਮਰਡਰਰ, ਔਰ ਸ਼ਾਇਦ ਇਹ ਵੀ ਦੁਨੀਆ ਦੀ ਹਿਸਟਰੀ 'ਚ ਕਿਤੇ ਹੋਈ, ਦੇ ਖਿਲਾਫ ਦਰਜਨਾਂ ਕੇਸ ਸੀ ਮਰਡਰ ਦੇ, ਵਾਇਲੈਂਸ ਦੇ। ਜਦੋਂ ਚੀਫ ਮਿਨਿਸਟਰ ਬਣਿਆ ਇਹਨੇ ਆਪਣੇ ਕੇਸ ਆਪ ਹੀ ਮਾਫ ਕਰ ਲਏ, ਜਿਵੇਂ ਉਹ ਸੁਪਰੀਮ ਕੋਰਟ ਦਾ ਗੋਗੋਈ ਜਿਹਨੇ ਬਾਅਦ 'ਚ ਮੰਦਰ ਬਣਾਉਣ ਦੀ ਇਜਾਜ਼ਤ ਦਿੱਤੀ ਕਿ ਜੀ ਇਹ ਠੀਕ ਹੈ, ਉਹਦੇ ਖਿਲਾਫ ਇੱਕ ਔਰਤ ਨੇ ਇਲਜ਼ਾਮ ਲਾਇਆ ਕਿ ਭਾਈ ਇਹ ਸੈਕਸ਼ੂਅਲ ਹਰਾਸਮੈਂਟ ਦਾ, ਉਹਨੇ ਸੱਦ ਲਿਆ ਬੈਂਚ, ਆਪ ਹੀ ਬਹਿ ਗਿਆ ਉਹਦੇ 'ਚ, ਹੁਣ ਆਪਣਾ ਫੈਸਲਾ ਸੁਣਾਏਗਾ ਆਪ। ਔਰ ਇਹ ਵੀ ਉੱਥੇ ਹੀ ਹੋ ਸਕਦਾ, ਭਾਰਤ ਮਾਤਾ 'ਚ ਹੀ ਹੋ ਸਕਦਾ। ਹੁਣ ਇਹ ਕਹਿ ਰਿਹਾ ਕਿ ਵੀ ਜੇ ਪੀਪਲ ਹੂ ਆਰ ਕ੍ਰੀਏਟਿੰਗ ਫਾਲਸ ਪ੍ਰੋਪੇਗੈਂਡਾ ਅਬਾਊਟ ਇੰਡੀਆ ਫॉर ਏ ਮੀਗਰ ਸਮ ਆਫ ਮਨੀ ਵਿਲ ਫੇਸ ਦਾ ਹੀਟ। ਹੁਣ ਜਦੋਂ ਇੱਦਾਂ ਦਾ ਕਿਹਾ ਜਾਂਦਾ, ਮਤਲਬ ਇਹ ਆਪਣੇ ਗੁੰਡਿਆਂ ਨੂੰ ਜਿਹੜਾ ਉਹ ਝੰਡੀ ਹੁੰਦੀ ਹੈ ਗ੍ਰੀਨ ਕੇ ਪੈ ਜਾਓ, ਜਿਹਨੂੰ ਪੰਜਾਬੀ ਕਾ ਹੁਸ਼, ਕੁੱਤਾ ਪਾਇਆ ਨਾ ਹੁਸ਼ ਕਰਕੇ, ਇਹ ਉਹ ਕਹਿ ਰਿਹਾ ਜੀ ਫੇਸ ਦਾ ਹੀਟ। ਹੁਣ ਇਹੀ ਯੋਗੀ ਹੈ ਜਿਹੜਾ ਕਿਸਾਨ ਅੰਦੋਲਨ ਦੇ ਵੇਲੇ ਜਿਹਨੇ ਇਹ ਕਿਹਾ ਸੀ ਕਿ ਜੀ ਇਹ ਤਾਂ ਰਾਮ ਮੰਦਰ ਬਣਨ ਲੱਗਾ, ਇਹ ਚਾਹੁੰਦੇ ਨਹੀਂ ਲੋਕ ਵੀ ਬਣੇ, ਇਸ ਲਈ ਕੀਤਾ। ਇਹੀ ਹੈ ਜਿਹਨੇ PDP ਦੂਸਰੇ ਇਲਾਕੇ ਜਿੱਥੋਂ ਕਿ ਸਿੱਖ ਫਾਰਮਰ ਆ ਰਹੇ ਸੀ ਗਾਜ਼ੀਪੁਰ ਬਾਰਡਰ ਦੇ ਉੱਤੇ, ਉੱਥੇ ਕਿਹਾ ਜੀ ਕਿ ਉੱਥੇ ਵਾਇਲੈਂਸ ਹੋਏਗੀ ਤਾਂ ਇਹਨਾਂ ਨੂੰ ਕਹੋ ਵੀ ਲੱਖ 2-2 ਲੱਖ ਰੁਪਈਏ ਦਾ ਮੁਚਲਕਾ ਪਹਿਲਾਂ ਭਰ ਕੇ ਜਾਣ, ਨਹੀਂ ਅਦਾਲਤਾਂ 'ਚ ਜਾ ਕੇ। ਹੁਣ ਉਹਨੇ ਜਿਹੜਾ ਇਹ ਕਿਹਾ ਵੀ ਉਹਨੇ ਕਿੱਥੇ ਕਿ ਜੀ ਇਹ ਨੇ ਕਿ ਗਲੋਬਲ ਐਨਸਾਈਕਲੋਪੀਡੀਆ ਆਫ ਰਮਾਇਣਾ ਇੱਕ ਈ ਬੁੱਕ ਬਣਾਈ ਹੈ ਅਯੁੱਧਿਆ ਰਿਸਰਚ ਇੰਸਟੀਚਿਊਟ ਦੇ ਥੱਲੇ। ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਗਲੋਬਲ ਐਨਸਾਈਕਲੋਪੀਡੀਆ ਬਣਾ ਦਿੱਤਾ ਹੈ, ਔਰ ਇਸ ਸਾਰੇ ਦੇ ਨਾਲ ਇਸ ਦੇ ਉੱਤੇ ਲੰਬੀ ਚੌੜੀ ਕਹਾਣੀ ਹੈ। ਪਰ ਇਕੱਲਾ ਇਹੀ ਨਹੀਂ ਕਿ ਵੀ ਰਾਮ ਮੰਦਰ ਬਣਾਉਣ ਦੇ ਨਾਂ ਥੱਲੇ ਹੈ, ਨਾਲ ਤੁਸੀਂ ਖਬਰ ਦੇਖਦੇ ਹੋ BBC ਦੀ, ਮਦਰਸਿਆਂ 'ਚ ਗੀਤਾ ਅਤੇ ਰਮਾਇਣ ਪੜ੍ਹਾਉਣ ਦੀ ਖਬਰ ਜਿਹੜੀ ਹੈ ਉਹ ਮੁੱਢਲੇ ਤੌਰ 'ਤੇ ਪੂਰੀ ਡੀਟੇਲ ਹੈ ਵੀ ਉਹਨਾਂ ਨੇ ਸਿਲੇਬਸ ਤਿਆਰ ਕੀਤਾ ਹੈ ਯੂਪੀ ਦੇ ਵਿੱਚ ਮਦਰਸਿਆਂ ਦੇ ਲਈ, ਜਿੱਥੇ ਹਰ ਮੁਸਲਮਾਨ ਜਿਹੜਾ ਬੱਚਾ ਪੜ੍ਹਦਾ ਮਦਰਸਿਆਂ 'ਚ ਜ਼ਾਹਰ ਹੈ ਜ਼ਿਆਦਾ ਉਹ ਬੱਚੇ ਨੇ, ਉਹਨਾਂ ਨੂੰ ਗੀਤਾ ਵੀ ਔਰ ਰਮਾਇਣ ਵੀ ਪੜ੍ਹਾਈ ਜਾਏਗੀ। ਔਰ ਨਾਲ ਦੀ ਨਾਲ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਮੰਦਰ ਵੀ ਬਣਾਉਣਾ ਹੈ, ਤੁਸੀਂ ਦੇਖੋ ਇਹ ਭੁੱਖੇ ਪੰਡਤ ਮੰਗ ਖਾਣੇ
₹515 crore collected in Rajasthan for building Ayodhya Ram temple, ਵਿਸ਼ਵ ਹਿੰਦੂ ਪਰਿਸ਼ਦ ਵਾਈਸ ਪ੍ਰੈਜ਼ੀਡੈਂਟ ਕਿ ਜੀ ਅਸੀਂ 515 ਕਰੋੜ ਹੁਣ ਕਰ ਕੀ ਰਹੇ ਨੇ, ਅਮੀਰ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਦੂਸਰੇ ਜੈਨਾਂ ਨੂੰ ਜਿਹੜੇ ਨਹੀਂ ਮੰਨਦੇ ਹਿੰਦੂ, ਉਹਨਾਂ ਦੇ ਕੋਲ ਜਾਂਦੇ ਨੇ ਜੀ ਰਾਮ ਮੰਦਿਰ ਬਣ ਰਿਹਾ, ਦਿਓ ਡੋਨੇਸ਼ਨ। ਕਿਵੇਂ ਕੋਈ ਨਾ ਕਰੇਗਾ, ਕਿਵੇਂ ਨਾ ਕਰੇਗਾ। ਔਰ ਅਦਰਵਾਈਜ਼ ਉਹ ਗੁੰਡਿਆਂ ਦੀ ਜਿਹਨੂੰ ਹੁਸ਼ ਕਰਕੇ ਪਵਾਉਣਾ, ਪਿੱਛੇ ਕਰਾਊਡ ਰੱਖੀ ਹੁੰਦੀ ਹੈ। ਸੋ ਇਹ ਪੂਰਾ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਇੰਨੇ ਫੰਡ ਔਰ ਇੰਨੇ ਅਜੇ ਹੋਰ ਇਕੱਠੇ ਕਰਨੇ ਨੇ, ਮਾਰਚ 4 ਤੱਕ ਹੀ ਅਸੀਂ ਇੰਨੇ 100 ਕਰੋੜ ਕਰ ਲਿਆ ਸੀ, ਇਹ ਖਬਰ ਹੈ। ਪਰ ਦੂਸਰੇ ਪਾਸੇ ਜਿਹੜੀਆਂ ਖਬਰਾਂ ਆਲਮੋਸਟ ਗਾਇਬ ਹੀ ਹੋ ਜਾਂਦੀਆਂ ਨੇ। ਹੁਣ ਜਦੋਂ ਇਹਨਾਂ ਨੇ 9/11 ਤੋਂ ਬਾਅਦ ਦੇਖਿਆ ਕਿ ਵੀ ਕੁਛ ਨਾ ਕੁਛ ਬਾਹਰਲਿਆਂ ਨੂੰ ਵੇਚਣ ਲਈ ਅਸੀਂ ਵੀ ਦੱਸੀਏ ਕਿ ਜੀ ਸਾਡੇ ਵੀ ਬੜੇ ਖਤਰਨਾਕ, ਜੇ ਤੁਹਾਡੇ ਅਲ-ਕਾਇਦਾ ਅਤੇ ਇੱਥੇ ਵੀ ਬੜੇ ਖਤਰਨਾਕ ਲੋਕ ਨੇ, ਔਰ ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਜਿਹੜੀ ਯੰਗਸਟਰਸ ਦੀ ਸੀ, ਸਿਮੀ SIMI, ਉਹਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਭਾਰਤ ਦੇ ਵਿੱਚ ਉਸ ਦੀ ਇਹ ਬ੍ਰਾਂਚ ਹੈ, ਦਹਿਸ਼ਤਗਰਦ ਜਮਾਤ ਹੈ। ਔਰ ਉਹਦੇ 'ਚ ਉਹਨਾਂ ਨੇ ਸੂਰਤ ਦੇ ਵਿੱਚ 2002 ਦੇ ਵਿੱਚ ਇੱਕ ਉਹਨਾਂ ਨੇ ਐਜੂਕੇਸ਼ਨਲ ਕਾਨਫਰੰਸ ਰੱਖੀ ਸੀ, ਜਿਹਦੇ 'ਚ ਕਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਪ੍ਰਿੰਸੀਪਲ, ਦੂਸਰੇ ਲੋਕ ਆਏ ਹੋਏ ਸੀ। ਇਹਨਾਂ ਨੇ ਛਾਪਾਮਾਰੀ ਕੀਤੀ ਔਰ ਇਹਨਾਂ ਨੇ ਕਿਹਾ ਜੀ ਇਹ ਤਾਂ ਸਿਮੀ ਨਾਲ, ਉਹਨਾਂ ਨੇ ਕਿਹਾ ਇਹ ਦਹਿਸ਼ਤਗਰਦ ਆਰਗੇਨਾਈਜੇਸ਼ਨ। ਇਸ ਤੋਂ ਪਹਿਲਾਂ ਪਾਬੰਦੀ ਲਾਈ, ਜਿਵੇਂ ਉਹਨਾਂ ਨੇ ਹੁਣ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖਸ ਫਾਰ ਜਸਟਿਸ 'ਤੇ ਪਾਬੰਦੀ ਲਾਉਣ ਦੀ ਗੱਲ ਕੀਤੀ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਕਾਨਫਰੰਸ ਸੀ ਇਹ ਸਿਮੀ ਨੇ ਆਰਗੇਨਾਈਜ਼ ਕੀਤੀ, ਜਿਹਦੇ 'ਚ ਆਏ ਔਰ ਜਿੰਨੇ ਲੋਕ ਸੀ ਜਿਨ੍ਹਾਂ 'ਚ ਹਾਇਰ ਲੈਵਲ, ਜਿਵੇਂ ਮੈਂ ਕਿਹਾ ਵਾਈਸ ਚਾਂਸਲਰ ਔਰ ਹਾਇਰ, ਉਹ ਸਾਰੇ ਜਿਹੜੇ ਚੁੱਕ ਕੇ ਅੰਦਰ ਦੇ ਦਿੱਤੇ, ਟੈਰਰਿਜ਼ਮ ਦੇ ਥੱਲੇ UAPA ਲਾ ਦਿੱਤਾ। ਇਹ ਹੁਣ ਅਸੀਂ 2002 ਦੀ ਗੱਲ ਕਰ ਰਹੇ ਹਾਂ। ਪਿਛਲੇ ਦਿਨਾਂ 'ਚ ਹੁਣ ਆਲਮੋਸਟ 19 ਸਾਲ ਬਾਅਦ ਕੋਰਟ ਨੇ ਫੈਸਲਾ ਸੁਣਾਇਆ, 122 people accused of being members of terror group Simi acquitted। ਹੁਣ ਇਹਨਾਂ 'ਚ ਕਈਆਂ ਨੇ 3-3, 4-4 ਸਾਲ ਜੇਲ੍ਹ ਕੱਟੀ, ਨੌਕਰੀਆਂ ਗਈਆਂ, ਘਰੋਂ ਬੇਕਾਰ, ਜੇਲ੍ਹਾਂ 'ਚ, ਕਿਉਂਕਿ ਉਸ ਕਾਨਫਰੰਸ ਸੂਰਤਵਾੜੀ 'ਚ ਭਾਰਤ ਭਰ 'ਚੋਂ ਜਿਹੜੇ ਮੁਸਲਮਾਨ ਇੰਟੈਲੈਕਚੁਅਲ ਆਏ ਸੀ ਉਹ ਸਾਰੇ। ਹੁਣ ਤੁਸੀਂ 2002 ਤੋਂ ਹੁਣ ਦੇਖੋ ਕਿ ਭਾਈ ਹੁਣ ਅਦਾਲਤ ਨੇ ਕਿਹਾ ਨਹੀਂ ਉਹਨਾਂ 'ਚੋਂ ਕੋਈ ਮੈਂਬਰ ਨਹੀਂ ਸੀ, ਇਹ ਝੂਠਾ ਕੇਸ ਸੀ, ਪਰ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ, ਜਿਹੜੀ ਬਦਨਾਮੀ ਸਾਰੇ ਤੋਂ ਬਾਅਦ, ਜਿਵੇਂ ਇਹਨਾਂ ਨੇ ਇਸ COVID-19 ਦੇ ਹਵਾਲੇ ਨਾਲ ਤਬਲੀਗੀ ਜਮਾਤ ਦੇ ਨਾਲ ਕੀਤਾ, ਉਹਨਾਂ ਦੇ ਇਕੱਠ ਨੂੰ ਕੋਵਿਡ ਜਿਹਾਦ ਔਰ ਫਲਾਣਾ ਟਿਮਕਾ ਦੱਸਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਇਹ ਹਾਲਾਤ ਬਣੇ ਹੋਏ ਨੇ, ਜੇ ਕੋਈ ਇਹ ਐਕਸਪੈਕਟ ਕਰੇ ਕਿ ਨੈਕਸਟ ਚੋਣਾਂ ਤੱਕ ਪਹੁੰਚਦੇ ਹਾਂ, 2024 ਤੱਕ BJP ਜੇ ਆਊਟ ਆਫ ਪਾਵਰ ਹੋ ਜਾਏ, ਦੂਜਾ ਹੁਣ ਉੱਥੇ ਜਿਹੜਾ ਮਰਜ਼ੀ ਆਏਗਾ ਉਹ ਹਿੰਦੂਤਵਾ ਦਾ ਕਾਰਡ ਹੀ ਪਲੇ ਕਰੇਗਾ। ਜੇ ਮਮਤਾ ਬੈਨਰਜੀ 12 ਮਿੰਟ ਜਿਹੜਾ ਹੈ ਉਹ ਦੁਰਗਾ ਦੇ ਮੰਤਰ ਪੜ੍ਹ ਰਹੀ ਹੈ ਔਰ ਚੰਡੀ ਸੁਣਾ ਰਹੀ ਹੈ, ਚੰਡੀ ਦਾ ਪਾਠ ਸੁਣਾ ਰਹੀ ਹੈ ਔਰ ਦੱਸ ਰਹੀ ਹੈ ਵੀ ਮੈਂ ਵੀ ਬ੍ਰਾਹਮਣ ਹਾਂ ਔਰ ਬ੍ਰਾਹਮਣ ਹਿੰਦੂ ਹਾਂ, ਮੈਂ ਘਰੋਂ ਨਿਕਲਦੀ ਚੰਡੀ ਦਾ ਪਾਠ ਕਰਕੇ, ਤਾਂ ਤੁਸੀਂ ਅੰਦਾਜ਼ਾ ਲਾਓ ਵੀ ਕੀ ਚੇਂਜ ਹੋਏਗੀ। ਸੋ ਬਹੁਤ ਵਾਰ ਜਿਹੜੇ ਅਜੇ ਵੀ ਸਾਡਾ ਇੱਕ ਅੱਧਾ ਤਬਕਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਅਸੀਂ ਰੈਸਟ ਆਫ ਇੰਡੀਆ ਨੂੰ ਵੀ ਨਾਲ ਲੈ ਕੇ, ਠੀਕ ਹੈ, ਰੈਸਟ ਆਫ ਇੰਡੀਆ ਦੀਆਂ ਜਿਹੜੀਆਂ ਅਕਲੀਤਾਂ ਨੇ ਉਹਨਾਂ ਨੂੰ ਨਾਲ ਲੈਣਾ ਜਾਂ ਦੂਸਰਾ ਹੈ, ਲੇਕਿਨ ਇਸ ਗੱਲ ਦਾ ਧਿਆਨ ਰਹੇ, ਮੈਂ ਹੁਣ 35 ਮਿਲੀਅਨ ਸਿੱਖ ਕੌਮ ਦੇ ਹਵਾਲੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਲਈ ਇਹ ਰਜੀਮ ਰਹੇ, ਕੱਲ੍ਹ ਨੂੰ ਕੋਈ ਹੋਰ ਆ ਜਾਏ, ਕੋਈ ਰਾਹਤ ਨਹੀਂ ਹੈ। ਸਾਡੇ ਲਈ ਇੱਕੋ ਇੱਕ ਹੱਲ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਸਿੱਖਾਂ ਦਾ ਮਸਲਾ ਹੱਲ ਨਹੀਂ ਹੋਣਾ। ਇਹ ਇੱਕ ਨਿਸ਼ਚੈਵਾਚਕ ਸੱਚ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।